ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ। ਕਸ਼ਮੀਰ ਨੂੰ ਬੰਦ ਹੋਇਆ ਕਰਫਿਊ ਲੱਗਿਆ ਹੋਇਆਂ ਨੂੰ 7 ਤੋਂ ਜ਼ਿਆਦਾ ਮਹੀਨੇ ਹੋ ਚੁੱਕੇ ਨੇ, ਜਿੱਥੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਾਂ ਕਿ ਜੋ ਕਰੋਨਾ ਵਾਇਰਸ ਦਾ ਜਿਹੜਾ ਇਹ ਕਹਿ ਰਹੇ ਉਹ ਟਲ ਜਾਵੇ। ਇਸ ਨੂੰ ਵਾਹਿਗੁਰੂ ਕਰੇ ਕਿ ਖਤਮ ਕਰ ਦੇ। ਦੁਨੀਆ ਵਿੱਚ ਜੋ ਲਾਈਫ ਸੀ ਬੜੇ ਖੁਸ਼ ਸਨ ਸਾਰੇ ਜਣੇ, ਉਹ ਉਦਾਂ ਹੀ ਰਹਿਣ, ਸਾਰੇ ਜਣੇ ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਸੋ ਇੱਥੇ ਆਪਣੀ ਅਰਦਾਸ ਦੇ ਨਾਲ ਆਪਾਂ ਇਹ ਵੀ ਸ਼ਾਮਲ ਕਰੀਏ, ਅਰਦਾਸ ਵਿੱਚ ਇਹ ਵੀ ਸ਼ਾਮਲ ਕਰੀਏ ਕਿ ਕਸ਼ਮੀਰੀਆਂ ਨੂੰ ਵੀ ਉਹਨਾਂ ਦਾ ਜੋ ਆਪਣਾ ਘਰ ਹੈ ਉਹ ਮਿਲ ਜਾਏ, ਉਹਨਾਂ ਦਾ ਜੋ ਕਰਫਿਊ ਲੱਗਿਆ ਹੋਇਆ ਹੈ ਉਹ ਹਟ ਜਾਵੇ। ਸੋ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਏ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਰੋਜ਼ ਇੱਕ ਦਿਨ ਸ਼ਾਮਲ ਹੋ ਜਾਂਦਾ ਹੈ ਕਸ਼ਮੀਰੀਆਂ ਦੀ ਟ੍ਰੈਜਿਕ ਜ਼ਿੰਦਗੀ ਦੇ ਵਿੱਚ ਜੀ। ਪਰ ਜਿਵੇਂ ਮੈਂ ਕਿਹਾ ਕਿ ਵੀ ਇਸ ਕਰੋਨਾ ਵਾਇਰਸ ਦਾ ਜਿਹੜਾ ਚਾਰੇ ਪਾਸੇ ਇੱਕ ਖੌਫ ਭਰਪ ਹੈ, ਉਸ ਦੇ ਥੱਲੇ ਬੜੇ ਸੈਂਟਰਲ ਜਿਹੜੇ ਇਸ਼ੂ ਨੇ ਉਹ ਸਾਰੇ ਹੀ ਸਾਈਡ ਟਰੈਕ ਵੀ ਹੋ ਗਏ, ਰਾਦਰ ਅਣਗੌਲਿਆਂ ਹੋ ਗਏ। ਉਹਨਾਂ 'ਚ ਕਸ਼ਮੀਰ ਵੀ ਹੈ, ਉਹਨਾਂ 'ਚ CAA ਵੀ ਹੈ, ਔਰ ਈਵਨ ਦਿੱਲੀ ਦੇ ਚੀਫ ਮਿਨਿਸਟਰ ਨੇ ਤਾਂ ਸ਼ਾਹੀਨ ਬਾਗ ਦੇ ਹਵਾਲੇ ਨਾਲ ਵੀ ਕਿਹਾ ਜੀ 50 ਤੋਂ ਜ਼ਿਆਦਾ ਲੋਕ ਇਕੱਠੇ ਨਾ ਰਹਿਣ। ਲੇਕਿਨ ਜ਼ਾਹਰ ਹੈ ਵੀ ਇਸ ਵੇਲੇ ਇਹੀ ਮੇਨ ਇਸ਼ੂ ਹੈ। ਈਵਨ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਸਤੇ ਜਿਹੜਾ ਉਧਰ ਯਾਤਰੂਆਂ ਦਾ ਜਾਣਾ ਬੰਦ ਕੀਤਾ ਹੈ, ਸ਼੍ਰੋਮਣੀ ਕਮੇਟੀ ਨੇ ਇਹਦੇ 'ਤੇ ਇਤਰਾਜ਼ ਕੀਤਾ ਹੈ ਔਰ ਹੁਣ ਤਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਪਾਬੰਦੀ ਲੱਗ ਰਹੀ ਹੈ ਕਿ ਭਾਈ। ਔਰ ਮੈਂ ਸਮਝਦਾ ਵੀ ਕੁਝ ਚੀਜ਼ਾਂ ਸਿਆਣਪ ਤੋਂ ਕੰਮ ਲੈਣ ਵਾਲੀਆਂ ਨੇ। ਮੈਂ ਇਹਦੇ ਤੇ ਬਹੁਤਾ ਨਹੀਂ ਕਹਿਣਾ ਚਾਹੁੰਦਾ। ਕੱਲ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਸਾਂਝੀ ਕੀਤੀ ਸੀ। ਲੇਕਿਨ ਫਿਰ ਵੀ ਇਸ ਸਾਰੀ ਟ੍ਰੈਜਡੀ 'ਚ ਬੇਸ਼ੱਕ ਚਾਈਨਾ ਸਭ ਤੋਂ ਜ਼ਿਆਦਾ ਫਸਿਆ ਹੈ, ਉਹਨੇ ਕਾਫੀ ਕਾਬੂ ਵੀ ਪਾ ਲਿਆ। ਪਾਕਿਸਤਾਨ ਵੀ ਦੇ ਪ੍ਰਭਾਵ ਥੱਲੇ ਹੈ। ਲੇਕਿਨ ਚਾਈਨਾ ਔਰ ਪਾਕਿਸਤਾਨ ਨੂੰ ਘੱਟੋ ਘੱਟ ਕਸ਼ਮੀਰ ਵਾਦੀ ਦੇ 80 ਲੱਖ ਲੋਕ ਔਰ ਜੰਮੂ ਕਸ਼ਮੀਰ ਦਾ ਫਿਊਚਰ ਨਹੀਂ ਭੁੱਲਿਆ। ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਅਲਵੀ ਜਿਹੜੇ ਨੇ ਅੱਜ ਕੱਲ੍ਹ ਚੀਨ ਦੇ ਦੌਰੇ 'ਤੇ ਨੇ ਔਰ ਉਹਦੇ 'ਚ ਉਹਨਾਂ ਨੇ ਆਲਰੇਡੀ ਇੱਕ ਜਿੱਥੇ ਚੀਨੀਆਂ ਦੇ ਨਾਲ ਇਕਸਾਰਤਾ ਔਰ ਯਕਜ਼ਦੀ ਦਾ ਪ੍ਰਗਟਾਵਾ ਵੀ ਸੀ ਕਿ ਉਸ ਟ੍ਰੈਜਡੀ 'ਚੋਂ ਉੱਥੇ ਆਪਸ ਦੇ ਵਿੱਚ ਟੁਗੈਦਰਨੈਸ ਦਾ ਮੈਸੇਜ ਵੀ ਹੈ। ਔਰ ਜਿਹੜੀ ਜੁਆਇੰਟ ਸਟੇਟਮੈਂਟ ਇਸ ਮੌਕੇ ਦੇ ਉੱਤੇ ਉਹਨਾਂ ਨੇ ਦਿੱਤੀ ਹੈ ਪ੍ਰੈਜ਼ੀਡੈਂਟ ਚਾਈਨਾ ਦੇ ਸ਼ੀ ਜਿਨਪਿੰਗ ਔਰ ਪ੍ਰੈਜ਼ੀਡੈਂਟ ਪਾਕਿਸਤਾਨ ਦੇ ਆਰਿਫ ਅਲਵੀ, ਉਹਦੇ 'ਚ ਉਹਨਾਂ ਨੇ ਕਿਹਾ both sides exchanged views on the situation in Jammu and Kashmir. The Pakistan side briefed the Chinese side on the latest developments, including its concerns, position and current urgent issues, said a joint statement posted on the Chinese Foreign Ministry website. ਕਿ ਦੋਨਾਂ ਪ੍ਰੈਜ਼ੀਡੈਂਟਸ ਨੇ ਜੋ ਮੌਜੂਦਾ ਜੰਮੂ ਕਸ਼ਮੀਰ ਦੀ ਹਾਲਤ ਹੈ ਇਹਦੇ ਬਾਰੇ ਵਿਚਾਰ ਚਰਚਾ ਕੀਤੀ। ਪਾਕਿਸਤਾਨ ਨੇ ਚੀਨ ਨੂੰ ਬਰੀਫ ਕੀਤਾ ਜੋ ਡਿਵੈਲਪਮੈਂਟਸ ਕਸ਼ਮੀਰ ਦੇ ਵਿੱਚ ਚੱਲ ਰਹੀਆਂ ਔਰ ਉਹਨਾਂ ਦਾ ਫਿਕਰ ਕੀ ਹੈ, ਇਹਦੇ ਬਾਰੇ ਪੋਜੀਸ਼ਨ ਕੀ ਹੈ ਔਰ ਕਰੰਟ ਅਰਜੈਂਟ ਇਸ਼ੂ ਕੀ ਨੇ। ਸੋ ਜ਼ਾਹਰ ਹੈ ਕਿ ਇਸ ਜਦੋਂ ਕਿ ਏਡਾ ਵੱਡਾ ਕ੍ਰਾਈਸਿਸ ਕਰੋਨਾ ਨਾਲ ਰਿਲੇਟਡ ਹੈ, ਇਹ ਜੁਆਇੰਟ ਸਟੇਟਮੈਂਟ 'ਚ ਆਉਣਾ ਇਹ ਸ਼ੋਅ ਕਰਦਾ ਹੈ ਕਿ ਭਾਈ ਚਾਈਨਾ ਔਰ ਪਾਕਿਸਤਾਨ ਦੇ ਲਈ ਇਹ ਅਹਿਮੀਅਤ ਵਾਲਾ ਮੁੱਦਾ ਹੀ ਹੈ। ਔਰ ਸਾਡੇ ਸ਼ਾਇਦ ਬਹੁਤਿਆਂ ਨੂੰ ਜੇ ਆਪਣਿਆਂ ਨੂੰ ਨਹੀਂ ਸਮਝ ਆਇਆ ਤਾਂ ਦੁਸ਼ਮਣ ਨੂੰ ਜ਼ਰੂਰ ਚੰਗੀ ਤਰ੍ਹਾਂ ਸਮਝ ਆਇਆ। ਔਰ ਇੰਡੀਆ ਨੇ ਫੌਰਨ ਇਸ ਦੇ ਉੱਤੇ ਰਿਐਕਟ ਕੀਤਾ ਔਰ ਉਹਨਾਂ ਦੇ ਫੌਰਨ ਮਿਨਿਸਟਰੀ ਦੇ ਸਪੀਕਰ ਰਵੀਸ਼ ਕੁਮਾਰ ਨੇ ਇਸ ਦੇ ਉੱਤੇ ਕਿਹਾ ਔਰ ਇਹ ਖਬਰ ਹੈ ਕਿ ਇੰਡੀਆ ਸਲੈਮਸ ਚਾਈਨਾ ਪਾਕਿਸਤਾਨ ਫॉर ਰੈਫਰੈਂਸ ਟੂ ਜੰਮੂ ਐਂਡ ਕਸ਼ਮੀਰ ਇਨ ਜੁਆਇੰਟ ਸਟੇਟਮੈਂਟ, ਕਿ ਉਹਨੂੰ ਉਹਨਾਂ ਨੇ ਕੰਡੈਮ ਕੀਤਾ। ਔਰ ਰਵੀਸ਼ ਕੁਮਾਰ ਕਹਿੰਦਾ we reject the reference to Jammu and Kashmir in the joint statement issued by China and Pakistan after the recent visit of Pakistani president to China. We expect other countries, including China, not to comment on matters that are internal affairs of India and also to respect India's sovereignty and territorial integrity, just as India refrains from commenting on internal issues of other countries. ਕਿ ਅਸੀਂ ਜਿਹੜਾ ਜਿਵੇਂ ਬਾਕੀ ਦੇਸ਼ਾਂ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰਦੇ, ਚਾਈਨਾ ਨੂੰ ਵੀ ਸਾਡੀ ਜਿਹੜੀ ਹੈ ਉਹ ਅੰਦਰੂਨੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗਰਿਟੀ ਇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ। ਪਰ ਇੱਕ ਗੱਲ ਜਿਹੜੀ ਇਹਦੇ 'ਚ ਉਹਨਾਂ ਨੇ ਅੱਗੇ ਵੱਧ ਕੇ ਕਹੀ,
China Pakistan economic corridor, which is in territory of India, that has been illegally occupied by Pakistan since 1947. और उन्होंने कहा कि भी इंडिया इज रेजोल्यूटली अपोज टू एनी एक्शंस बाय अदर कंट्रीज टू चेंज द स्टेटस को इन पाकिस्तान ऑक्युपाइड जम्मू एंड कश्मीर. वी कॉल ऑन पार्टीज कंसर्न टू सीज सच एक्शंस. सच इलीगल एक्टिविटीज विल नेवर बी एक्सेप्टेड बाय इंडिया. सो ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਮਰੀਕਾ ਦੀ ਸ਼ਹਿ ਦੇ ਉੱਤੇ ਜੋ ਇਹਨਾਂ ਦਾ ਰਵੱਈਆ ਹੈ, ਉਹਨਾਂ ਨੇ ਇਹਦੇ 'ਚ ਅੱਗੇ ਜਾ ਕੇ ਇਵਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਵੀ ਟਾਰਗੇਟ ਕਰਦੇ ਆ ਕਿਹਾ ਜੀ ਕਿ ਇੰਡੀਆ ਦੀ ਟੈਰੀਟਰੀ ਹੈ ਔਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਔਰ ਦੂਸਰਾ ਇਹ ਸਾਡੀ ਟੈਰੀਟਰੀ ਹੈ ਔਰ ਅਸੀਂ ਇਹਦੇ 'ਚ ਕੋਈ ਵੀ ਇੰਟਰਫੀਅਰੈਂਸ ਐਕਸੈਪਟ ਨਹੀਂ ਕਰਾਂਗੇ. ਸੋ ਅਲਟੀਮੇਟਲੀ ਗੱਲ ਕਰੋਨਾ ਵਾਇਰਸ ਤੋਂ ਪਹਿਲਾਂ ਦੀ ਲੜਾਈ ਦੀ ਹੋਏ ਜਾਂ ਹੁਣ ਕਰੋਨਾ ਵਾਇਰਸ ਵੇਲੇ ਵੀ ਅਮਰੀਕਾ ਚਾਈਨਾ ਸਪੈਟ ਹੋਏ ਇੱਕ ਦੂਜੇ ਦੇ ਉੱਤੇ ਐਕੂਜ਼ੇਸ਼ਨਸ ਹੋਣ. ਸੋ ਜ਼ਾਹਿਰ ਹੈ ਵੀ ਲੜਾਈ ਅਲਟੀਮੇਟਲੀ ਇਕਨੋਮਿਕਲ ਦੇ ਉੱਤੇ ਹੀ ਜਾ ਕੇ ਮੁੱਕਦੀ ਹੈ ਔਰ ਜੋ ਇੰਡੀਆ ਨੇ ਵੀ ਉੱਥੇ ਹਕਾਮਤ ਕੀਤੀ ਕਰਨ ਦੀ ਕਿਤੇ ਨਾ ਕਿਤੇ ਇਹ ਕਿਉਂਕਿ ਅਮਰੀਕਾ ਨੇ ਇਸ ਹਵਾਲੇ ਨਾਲ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਜਿਹਨੇ 80 ਦੇਸ਼ਾਂ ਨੂੰ ਕਨੈਕਟ ਕਰਨਾ ਜਿਹਦੇ ਲਈ $380 ਬਿਲੀਅਨ ਚਾਈਨਾ ਨੇ ਸਪੈਂਡ ਕਰਨੇ ਨੇ ਜਿਹਦੇ ਚੋਂ ਕਾਫੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਉਹਦਾ ਇੱਕ ਹਿੱਸਾ ਹੈ ਔਰ ਇਸ ਸਾਰੇ ਨੂੰ ਵੀ ਸਾਬੋਤਾਜ ਕਰਨ ਦੇ ਲਈ ਹੀ ਕਿਉਂਕਿ ਜੇ ਹੁਣ ਇਹ ਸਟੇਟਹੁੱਡ ਦੀ ਗੱਲ ਕਰਦੇ ਨੇ ਕਿ ਜੰਮੂ ਕਸ਼ਮੀਰ ਨੂੰ ਅਸੀਂ ਜਿਹੜਾ ਸਟੇਟਹੁੱਡ ਦਾ ਉਹ ਦੇ ਦੇਣਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਲਰੇਡੀ ਲਦਾਖ ਨੂੰ ਵਾਪਸ ਇਹਨਾਂ ਨੇ ਨਾਲ ਨਹੀਂ ਬਣਾਉਣਾ ਔਰ ਉਹ ਸਾਰਾ ਹੀ ਖਿੱਤਾ ਇਕਨੋਮਿਕਲ ਕੋਰੀਡੋਰ ਦਾ ਲਦਾਖ ਖੇਤਰ ਦੇ ਨਾਲ ਲੱਗਦੇ ਆ ਗੁਜ਼ਰਦੇ. ਸੋ ਉਹਨੂੰ ਉਹ ਯੂਨੀਅਨ ਟੈਰੀਟਰੀ ਰੱਖਣਗੇ ਔਰ ਇਧਰ ਇਹਨਾਂ ਨੂੰ ਇੱਕ ਸੂਬੇ ਵਾਂਗ ਜਿਵੇਂ ਆਮ ਵਿਕੇ ਹੋਏ ਪੰਜਾਬ 'ਚ ਕੈਪਟਨ ਅਮਰਿੰਦਰ ਜਾਂ ਬਾਦਲ ਹੈ ਜਾਂ ਦੂਜੇ ਸੂਬੇ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਵਿਕੇ ਹੋਏ ਲੋਕ ਉਹ ਅਬਦੁੱਲਾ ਟੱਬਰ ਦੇ ਹਵਾਲੇ ਕਰ ਦੇਣਗੇ. ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਇਹ ਇੱਕ ਸਾਰਾ ਪਲਾਟ ਹੈ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪਸੰਦ ਕੀਤਾ ਹੈ ਸਾਡਾ ਜਿਹੜਾ ਕਸ਼ਮੀਰ ਦੇ ਉੱਤੇ ਖਾਸ ਤੌਰ ਤੇ ਐਕਸ ਰਾਜ ਚੀਫ AS ਡੁਲਟ ਦਾ ਜਿਹੜਾ ਇੰਟਰਵਿਊ ਕਰਨ ਥਾਪਰ ਨਾਲ ਹੈ ਉਹਦੀ ਰੋਸ਼ਨੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਫਾਰੂਕ ਅਬਦੁੱਲਾ ਦੀ ਰਿਹਾਈ ਆਪਣੀ ਪਾਰਟੀ ਇਸ ਦੇ ਨਾਲ ਮੁਲਾਕਾਤ ਅਮਿਤ ਸ਼ਾਹ ਮੋਦੀ ਦਾ ਕਹਿਣਾ ਕਿ ਜੀ ਅਸੀਂ ਰੀਸਟੋਰ ਕਰਾਂਗੇ ਸਟੇਟ ਦਾ ਰੁਤਬਾ ਔਰ ਡੈਮੋਗ੍ਰਾਫਿਕਸ ਨਹੀਂ ਬਦਲੀਆਂ ਜਾਣਗੀਆਂ ਕਿ ਆਲਰੇਡੀ ਉਹਨਾਂ ਨੇ ਨਵੀਂ ਟ੍ਰੇਟਰਸ ਦੀ ਟੀਮ ਲੱਭ ਲਈ ਹੈ ਜਿਹਦੇ ਰਾਹੀਂ ਇਹ ਇੰਟਰਨੈਸ਼ਨਲ ਕਮਿਊਨਿਟੀ ਦੀਆਂ ਅੱਖਾਂ 'ਚ ਘੱਟਾ ਪਾਉਣਗੇ. ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਰਿਫ ਅਲਵੀ ਦਾ ਦੌਰਾ ਵੀ ਸੀ ਉਹਦੀ ਟਾਈਮਿੰਗ ਬੜੀ ਚੰਗੀ ਹੈ ਔਰ ਜੰਮੂ ਕਸ਼ਮੀਰ ਜਿਹੜਾ ਇੰਡੀਅਨ ਆਕੂਪਾਈਡ ਆ ਉਹਦਾ ਜ਼ਿਕਰ ਹੋਣਾ ਇਹ ਦੱਸਦਾ ਹੈ ਕਿ ਇਹਨਾਂ ਦੋਨਾਂ ਤਾਕਤਾਂ ਨੇ ਕਸ਼ਮੀਰ ਮੁੱਦੇ ਨੂੰ ਜਿਹੜਾ ਬੈਕ ਬਰਨਰ ਤੇ ਨਹੀਂ ਰੱਖਿਆ ਉਹ ਉਵੇਂ ਹੀ ਇਹਨਾਂ ਦੇ ਲਈ ਅਹਿਮੀਅਤ ਵਾਲਾ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਨ. ਅਬਰਾਹਮ ਸਾਨੂੰ ਲਿਖਦੇ ਨੇ ਸਲਾਮ ਫਿਰ ਉਹਨਾਂ ਨੇ ਲਿਖਿਆ ISI ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਫਿਰ ਉਹਨਾਂ ਨੇ ਲਿਖਿਆ ਆਮ ਫਰੋਮ ਗਿਲਗਿਤ ਬਾਲਟਿਸਤਾਨ ਪਾਕਿਸਤਾਨ ਫਿਰ ਸਾਨੂੰ ਗੁੱਡ ਨਾਈਟ ਕਹਿ ਕੇ ਚਲੇ ਗਏ ਨੇ ਮੇਰੇ ਖਿਆਲ 'ਚ ਕਹਿੰਦੇ ਨੇ ਕਿ ਸਵੀਟ ਡ੍ਰੀਮ ਥੈਂਕ ਯੂ ਸੋ ਮਚ. ਸੋ ਸਾਡੇ ਕੋਲ ਮੈਸੇਜ ਹੈ ਸੈਫ ਸਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ. ਸੁਰਿੰਦਰ ਸਿੰਘ ਜੀ ਫਤਿਹ ਭੇਜਦੇ ਨੇ. ਫਿਰ ਸਾਨੂੰ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹੁਣ ਸਮਾਂ ਬਹੁਤ ਸਹੀ ਹੈ ਫਿਰ ਉਹਨਾਂ ਨੇ ਲਿਖਿਆ ਪਰ ਫਿਰ ਅੱਗੇ ਹੈਗਾ ਪਾਕ ਡਿਫੈਂਡਰ ਜੀ ਸਾਨੂੰ ਲਿਖਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ. ਸੋ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਸਾਨੂੰ ਲਿਖਿਆ ਅੱਗੇ ਲਿਖਿਆ ਕਿ ਸੋਨਾ ਰੱਬ ਸਭ ਨੂੰ ਆਪਣੀ ਹਿਫਾਜ਼ਤ ਵਿੱਚ ਰੱਖੇ. ਥੈਂਕ ਯੂ ਸੋ ਮਚ ਡਿਫੈਂਡਰ ਜੀ ਬਹੁਤ ਬਹੁਤ ਸ਼ੁਕਰੀਆ. ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਰੱਬ ਰਹਿਮਤ ਕਰੇ. ਸੋ ਸਾਨੂੰ ਚੌਧਰੀ ਅਫਸ਼ਾਕ ਵੀ ਆਪਣਾ ਪਿਆਰ ਭੇਜਦੇ ਨੇ. ਨਜ਼ੀਮ ਸ਼ਾਹ ਜੀ ਲਿਖਦੇ ਨੇ ਸਲਾਮ ਸਰਦਾਰ ਜੀ ਰੱਬ ਤੁਹਾਨੂੰ ਖੁਸ਼ ਰੱਖੇ ਆਮੀਨ. ਫਿਰ ਅਰਸ਼ਦ ਰਾਜਾ ਜੀ ਸਾਨੂੰ ਹਮੇਸ਼ਾ ਤਰ੍ਹਾਂ ਦੋਨਾਂ ਨੂੰ ਲਿਖਦੇ ਨੇ ਕਿ ਸਦਾ ਖੁਸ਼ ਰਹੋ. ਥੈਂਕ ਯੂ ਸੋ ਮਚ ਸੇਮ ਹੇਅਰ. मोहम्मद चौधरी जी लिखते हैं डॉक्टर साहब एंड माई सिस्टर नीलम सलाम ऑल ऑफ यू. माई क्वेश्चन इज क्या आपको नहीं लगता कि अल्लाह हम सब से नाराज है जो हम सब पर इस बीमारी की शुरुआत में आई है? देखो गेम तो भावें थलड़े शैतान खेड रहे होण पर ਇਹ ਰੱਬ ਦਾ ਹੀ ਵੱਡਾ ਡਿਜ਼ਾਈਨ ਹੁੰਦਾ ਹੈ ਔਰ ਮੈਂ ਸਮਝਦਾ ਵੀ ਕਿਉਂਕਿ ਅਸੀਂ ਈਮਾਨ 'ਚ ਰੱਬ ਦੇ ਹੁਕਮ 'ਚ ਯਕੀਨ ਰੱਖਣ ਵਾਲੇ ਲੋਕ ਹੈ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਸਾਡੇ ਹੀ ਗੁਨਾਹ ਨੇ ਕਿ ਕਈ ਵਾਰ ਰੱਬ ਸਾਨੂੰ ਯਾਦ ਦਹਾਨੀ ਕਰਵਾਉਣ ਦੇ ਲਈ ਕੁਛ ਇਸ ਕਿਸਮ ਦਾ ਭਾਣਾ ਵਰਤਾਂਦਾ ਹੈ ਪਰ ਉਸ ਦੇ ਲਈ ਸਾਨੂੰ ਪ੍ਰਬੰਧ ਕਰਨਾ ਉਸ ਨੂੰ ਸੁਧਾਰਨ ਦੀ ਗੱਲ ਕਰਨਾ
ਇਹ ਸਾਡੇ ਲਈ ਬਹੁਤ ਜਿਹੜਾ ਜ਼ਰੂਰੀ ਉਹ ਹੈ। ਲਾਜ਼ਮ ਹੈ, ਜਿਹਨੂੰ ਅਸੀਂ ਕਹਾਂਗੇ ਵੀ ਤੋਬਾ ਕਰਨਾ। ਜੀ ਬਿਲਕੁਲ। ਮੁਹੰਮਦ ਚੌਧਰੀ ਸਾਨੂੰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਹਰਦੀਪ ਚੋਕਰ ਲਿਖਦੇ ਨੇ ਡਾਕਟਰ ਸਾਹਿਬ, ਸ਼ੁਕਰ। ਸ਼ੋਕਰ ਲਿਖਦੇ ਨੇ ਡਾਕਟਰ ਸਾਹਿਬ, ਯੂ ਆਰ ਵੈਰੀ ਗੁੱਡ ਸਰ, ਗੋਡ ਬlesਸ ਯੂ, ਥੈਂਕਸ। ਬਹੁਤ ਸ਼ੁਕਰੀਆ ਹਰਦੀਪ ਜੀ। ਜੀ ਮੁਹੰਮਦ ਚੌਧਰੀ ਜੀ ਲਿਖਦੇ ਨੇ ਡਾਕਟਰ ਸਾਹਿਬ, ਗੋਡ ਬlesਸ ਯੂ। ਐਂਡ ਸੀਕਿੰਗ ਟੂਥ ਜੀ ਲਿਖਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਐਂਡ ਪ੍ਰਿਤਪਾਲ ਸਿੰਘ ਚੇਨਾ ਲਿਖਦੇ ਨੇ ਡਾਕਟਰ ਸਾਹਿਬ, ਥੈਂਕਸ ਯੂਅਰ। ਐਂਡ ਫਿਰ ਦਵਿੰਦਰ ਗਿੱਲ ਲਿਖਦੇ ਨੇ ਗੋਡ ਬlesਸ ਬਹੁਤ ਯੂ ਬਹੁਤ ਡਾਕਟਰ ਸ਼ੁਕਰੀਆ ਸਾਹਿਬ, ਥੈਂਕ ਵੀ ਯੂ ਸੋ ਪ੍ਰਿਤਪਾਲ ਸਿੰਘ ਮਚ। ਜੀ। ਐਂਡ ਈਸ਼ਾਨ ਖਾਨ ਜੀ ਲਿਖਦੇ ਨੇ ਡਾਕਟਰ ਸਾਹਿਬ, knowing that no sorry ਲਿਖਿਆ ਡਾਕਟਰ ਸਾਹਿਬ, knowing what's happening in India, what should Muslims, Sikhs and others should do who looking for justice and freedom? ਅਹਿਸਾਨ ਖਾਨ ਜੀ, ਤੁਹਾਡਾ ਬਹੁਤ ਵਧੀਆ ਸਵਾਲ ਹੈ। ਦੇਖੋ, ਹੁਣ ਤਾਂ ਸਾਰੇ ਹੀ ਦਰਵਾਜ਼ੇ ਬੰਦ ਨੇ। ਹੁਣ ਤਾਂ ਇਹੀ ਹੈ ਕਿ ਇਨਸਾਫ ਦੇ ਲਈ ਖਲੋਣਾ, ਲੜਨਾ ਔਰ ਆਪਣੇ ਹੱਕ ਲੈਣੇ। ਹੁਣ ਤਾਂ ਇਹੀ ਹੈ ਵੀ ਸਾਡੇ ਹੱਕ ਇੱਥੇ ਸੱਥੇ ਰੱਖ, ਬਿਲਕੁਲ ਇਸ ਸਪਿਰਿਟ ਦੇ ਨਾਲ ਟੂ ਫਾਈਟ ਬੈਕ। ਹੋਰ ਕੋਈ ਚਾਰਾ ਨਹੀਂ ਹੈ ਜਾਂ ਹੋਰ ਕੋਈ ਐਵਨਿਊ ਨਹੀਂ ਹੈ ਜਿੱਥੋਂ ਕਿ ਜਸਟਿਸ ਮਿਲ ਸਕੇ। ਬਿਲਕੁਲ। ਖਾਨ ਬਾਬਾ ਜੀ ਸਾਨੂੰ ਡਾਕਟਰ ਸਾਹਿਬ, ਤੁਸਾਂ ਨਾ ਤਜ਼ੀਆ ਹਮੇਸ਼ਾ ਕੀ ਤਰ੍ਹਾਂ ਬਹੁਤ ਵਧੀਆ ਹੁੰਦਾ ਹੈ। ਖਾਲਸਾ ਜ਼ਿੰਦਾਬਾਦ ਉਹਨਾਂ ਲਿਖਿਆ ਐਂਡ ਪਾਕਿਸਤਾਨ ਬਹੁਤ ਬਹੁਤ ਜ਼ਿੰਦਾਬਾਦ ਸ਼ੁਕਰੀਆ ਲਿਖਿਆ। ਖਾਨ ਬਾਬਾ ਜੀ। ਅਬਦੁਲ ਸੀ ਐਚ ਲਿਖਦੇ ਨੇ ਸਲਾਮ ਡਾਕਟਰ ਸਾਹਿਬ। ਐਂਡ ਵਾਲੇਕੁਮ ਸੁਹੇਲ ਸਲਾਮ। ਬੱਟ ਜੀ ਲਿਖਦੇ ਨੇ ਡਾਕਟਰ ਸਾਹਿਬ, ਟਰੰਪ presidency is a serious danger to world because Americans want to have control of natural resources, innovations of other Germans must not hand over anti-coronavirus to Americans. ਨਾ ਐਂਟੀ ਕਰੋਨਾ ਵੈਕਸੀਨ ਵੈਕਸੀਨ। ਸੁਹੇਲ ਭੱਟ ਜੀ, ਮੈਂ ਸਮਝਦਾ ਵੀ ਜਰਮਨ ਸਰਕਾਰ ਨੇ ਵੀ ਉਹ ਦੂਜਾ ਬੜਾ ਫਰਮ ਸਟੈਂਡ ਲਿਆ ਹੈ। ਜੇ ਉਹ ਸਟੇਟਮੈਂਟ ਨਾ ਦਿੰਦੇ ਤਾਂ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ ਵੀ ਇਹ ਕੀ ਸੌਦੇਬਾਜ਼ੀ ਕਰਨਾ ਚਾਹੁੰਦਾ ਹੈ। ਔਰ ਅਨਫੋਰਚੂਨੇਟਲੀ ਹੈ ਵੀ ਇਸ ਵੇਲੇ ਦੁਨੀਆ 'ਚ ਇੱਥੇ ਟਰੰਪ ਹੈ, ਇੰਗਲੈਂਡ ਦੇ ਵਿੱਚ ਜੌਨਸਨ ਹੈ, ਬਰਾਉਨ ਜੌਨਸਨ, ਭਾਰਤ ਦੇ ਵਿੱਚ ਮੋਦੀ ਹੈ। ਥਰਡ ਕਲਾਸ ਲੋਕ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਦੁਨੀਆ ਦੇ ਵੱਡੇ ਹਿੱਸੇ ਨੇ। ਜੀ ਬਿਲਕੁਲ। ਮੁਹੰਮਦ ਅਸਲਮ ਸੀ ਐਚ ਲਿਖਦੇ ਨੇ ਮਾਈ ਸਲਾਮ ਡਾਕਟਰ ਸਾਹਿਬ ਐਂਡ ਸਿਸਟਰ ਸਲਾਮ, ਸਿਸਟਰ ਨੀਲਮ, ਥੈਂਕ ਯੂ ਸੋ ਮਚ। ਐਂਡ ਫਿਰ ਸਾਡੇ ਕੋਲ ਮੈਸੇਜ ਹੈ ਮੁਹੰਮਦ, ਫਿਰ ਉਹਨਾਂ ਦਾ ਮੈਸੇਜ ਹੈ, ਕਹਿੰਦੇ ਮੇ ਅੱਲਾ ਰਿਵਾਰਡ ਯੂ ਫॉर ਕੰਸਰਨ ਫॉर ਓਪਰੈਸਡ ਕਸ਼ਮੀਰੀ ਮੁਸਲਿਮਸ। ਮੁਹੰਮਦ ਅਸਲਮ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਫਰਜ਼ ਹੈ, ਕੋਈ ਅਹਿਸਾਨ ਨਹੀਂ ਹੈ। ਔਰ ਇੱਕ ਰੱਬ ਦੇ ਬੰਦੇ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਜ਼ੁਲਮ ਹੁੰਦਾ ਹੈ ਉਹਦੇ ਖਿਲਾਫ ਆਵਾਜ਼ ਚੁੱਕਣੀ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ ਔਰ ਅਸੀਂ ਆਪਣਾ ਫਰਜ਼ ਹੀ ਨਿਭਾ ਰਹੇ ਹਾਂ। ਫਿਰ ਸੁਹੇਲ ਭੱਟ ਜੀ ਲਿਖਦੇ ਨੇ ਡਾਕਟਰ ਸਾਹਿਬ, ਇੰਡੀਅਨਸ ਕੋ ਝੂਠ ਆਈ ਥਿੰਕ ਉਹਨਾਂ ਬੋਲਦਿਆਂ ਸ਼ਰਮ ਨਹੀਂ ਆਂਦੀ। ਈਸਟ ਪਾਕਿਸਤਾਨ ਵਿੱਚ ਦੂਜੇ ਮੁਲਕ ਵਿੱਚ ਹਾਂਜੀ ਮੁਦਾਖਲਤ ਨਹੀਂ ਸੀ। ਹਾਂ, ਹੁਣ ਉਹ ਚੀਨ ਨੂੰ ਤਾਂ ਕਹਿ ਰਹੇ ਨੇ ਜੀ ਸਾਡੇ ਨਾਲ ਕਰੋ। ਇਹਨਾਂ ਨੇ ਤਾਂ ਫੌਜ ਭੇਜ ਕੇ ਮੁਲਕ ਤੋੜਿਆ, ਜਿਹੜਾ ਮਸ਼ਰਕੀ ਪਾਕਿਸਤਾਨ ਸੀ ਉਹਨੂੰ ਬੰਗਲਾਦੇਸ਼ ਬਣਾਇਆ। ਬਿਲਕੁਲ। ਸੋਹਨ ਮੱਲੀ ਲਿਖਦੇ ਨੇ ਡਾਕਟਰ ਸਾਹਿਬ ਜੀ, ਸਿਸਟਰ ਨੀਲਮ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਤੁਸੀਂ ਸਾਨੂੰ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।